अस्सलाम वालेकुम भराओ। ਅੱਜ ਮੈਂ ਤੁਹਾਨੂੰ ਦੱਸਣਾ ਵਾ ਕਿ 1880 ਦੇ ਵਿੱਚ ਜੇਲਮ ਦੇ ਵਿੱਚ 24 ਘੰਟੇ ਦਾ ਟਾਈਮ ਹੈ, ਉਹਨਾਂ ਨੂੰ ਇਹਨਾਂ 8 ਹਿੱਸਿਆਂ ਦੇ ਵਿੱਚ ਤਕਸੀਮ ਕੀਤੇ ਆ। ਇਹ ਜ਼ਰਾ ਸੁਣੇ ਹੁਣ ਕਿ ਉਸ ਵੇਲੇ ਅਸੀਂ ਟਾਈਮ ਨੂੰ ਕੀ ਆਦੇ ਹਾਂ। ਹੁਣ ਵੀ ਆਦੇ ਹੋ ਸਨ, ਲੇਕਿਨ ਹੁਣ ਨਵੀਂ ਨਸਲ ਭੁੱਲ ਗਈ ਹੈ। ਸਰਗੀ ਵੇਲਾ ਨਮਾਜ਼ ਤੋਂ ਪਹਿਲੇ ਵੇਲੇ ਦਾ ਟਾਈਮ ਹੈ। ਉਸ ਤੋਂ ਬਾਅਦ ਇਹ ਨਮਾਜ਼ ਵੇਲਾ, ਇਹ ਟਾਈਮ ਉਹਨੇ ਅੱਗੇ ਲਿਖਿਆ ਹੋਇਆ ਕਿ ਜੀ ਸੂਰਜ ਨਿਕਲਣ ਤੋਂ ਤਕਰੀਬਨ ਅੱਧਾ ਜਾਂ ਪੌਣਾ ਘੰਟਾ ਤੋਂ ਪਹਿਲੇ ਨੂੰ ਇਹ ਨਮਾਜ਼ ਵੇਲਾ ਆਦੇ। ਅੱਛਾ, ਫਿਰ ਜਨਾਬ ਬੜਾ ਵੇਲਾ, ਇਹ ਬੜਾ ਵੇਲਾ ਉਹਨੇ ਮੈਂਸ਼ਨ ਕੀਤਾ ਹੋਇਆ ਜੀ ਜਿਉਂ ਹੀ ਸਨਰਾਈਜ਼ ਹੁੰਦਾ ਹੈ ਨਾ, ਸੂਰਜ ਜਿਉਂ ਹੀ ਨਿਕਲਦਾ ਹੈ ਤਾਂ ਉਸ ਵਕਤ ਨੂੰ ਆਨੰਦ ਵੀ ਬੜਾ ਵੇਲਾ ਹੈ। ਉਸ ਤੋਂ ਬਾਅਦ ਆਉਣਾ ਜੀ ਰੋਟੀ ਵੇਲਾ। ਇਹ ਰੋਟੀ ਵੇਲਾ ਕਿਹੜਾ ਹੈ ਜੀ? ਬ੍ਰੇਕਫਾਸਟ ਟਾਈਮ ਉਹਨੇ ਲਿਖਿਆ ਹੋਇਆ। ਲੇਕਿਨ ਮੈਂ ਦੇਖ ਕੇ ਹੈਰਾਨ ਰਹਿ ਗਿਆ ਵੀ ਅੱਜ ਕੱਲ੍ਹ ਦੀਆਂ ਔਰਤਾਂ ਅਸਾਂ ਨੇ ਘਰਾਂ ਵਿੱਚ ਵੀ 10-11 ਵਜੇ ਨਾਸ਼ਤਾ ਅਸਾਂ ਕਰਵਾਉਣੀਆਂ, ਤਾਂ ਉਸ ਵੇਲੇ ਵੀ ਉਹਨੇ ਲਿਖਿਆ ਹੋਇਆ ਵੀ ਰੋਟੀ ਵੇਲਾ ਜਿਹੜਾ ਇਹਨਾਂ ਨਾਲ ਉਹ 10 ਤੋਂ 11 ਵੇਲੇ ਦਾ ਹੈ। ਇਹ ਮੇਰੇ ਖਿਆਲ ਹੈ ਪੀਵਣ ਵੇਲਾ ਹੈ, ਜਦੋਂ ਜਨਾਨੀਆਂ ਲੈ ਕੇ ਜਾਂਦੀਆਂ ਜਾਂ ਬਾਹਰ ਆਪਣੇ ਘਰ ਵਾਲੇ ਵਾਸਤੇ ਖਾਣਾ, ਕਿਉਂਕਿ ਉਹ ਸੁਬਹ ਜੋਗ ਲੈ ਕੇ ਨਿਕਲ ਜਾਣਾ ਹੁੰਦਾ ਹੈ ਨਾ, ਇਹ ਉਸ ਵੇਲੇ ਨਾਲ ਲਿਖਿਆ ਹੋਇਆ ਜਨਾਬ। ਉਸ ਤੋਂ ਬਾਅਦ ਜਨਾਬ ਆਉਣਾ ਮੈਂ ਦੁਪਹਿਰ, ਜ਼ਾਹਿਰ ਬਾਤ ਹੈ ਦੁਪਹਿਰ ਹੁਣ ਉਰਦੂ ਵਿੱਚ ਦੁਪਹਿਰ ਹੀ ਹੈ, ਜਿਹੜਾ ਮਤਲਬ 12 ਵਜੇ ਦਾ ਟਾਈਮ ਹੈ। ਫਿਰ ਆਉਣਾ ਜਨਾਬ ਢਲਿਆ ਹੋਇਆ ਦਿਨ, ਉਹਨੇ ਵਿੱਚ ਮੈਂਸ਼ਨ ਕੀਤੇ ਹੈ ਇੰਗਲਿਸ਼ ਵਿੱਚ, ਰੋਮਨ ਉਰਦੂ ਚ ਉਹਨੇ ਲਿਖਿਆ ਹੋਇਆ ਢਲੇ ਹੋਏ ਦਿਨ। ਇਹ ਆਉਣਾ ਅੱਗੇ ਉਹਨੇ ਮੈਂਸ਼ਨ ਕੀਤਾ ਹੋਇਆ ਕਿ ਜਨਾਬ 1 ਵਜੇ ਤੋਂ ਬਾਅਦ ਜਾਂ 1 ਵਜੇ ਉਹਨੂੰ ਆਨੇ ਜੀ ਦਿਨ ਢਲਣ ਲੱਗਿਆ ਹੋਇਆ। ਫਿਰ ਜਨਾਬ ਉਸ ਤੋਂ ਬਾਅਦ ਆਉਣਾ ਹੈ ਪੇਸ਼ੀ ਵੇਲਾ। ਪੇਸ਼ੀ ਵੇਲੇ ਦਾ ਟਾਈਮ ਉਹਨਾਂ ਲਿਖਿਆ ਹੋਇਆ 2 ਵਜੇ ਤੋਂ ਲੈ ਕੇ ਤੇ 3 ਵਜੇ ਤੱਕ। ਮੈਨੂੰ ਪੇਸ਼ੀ ਵੇਲਾ ਅਜੇ ਤੱਕ ਯਾਦ ਹੈ। ਅਸਾਂ ਦੀ ਬੇਬੇ ਜਿਹੜੀ ਹੈ, ਬੇਬੇ ਅਸੀਂ ਆਨੇ ਆ ਦਾਦੀ ਨੂੰ, ਅਸਾਂ ਦੀ ਬੇਬੇ ਉੱਠ ਨੇ ਪੇਸ਼ੀ ਵੇਲੇ ਚਾਹ ਬਣਾਣੇ, ਤੇ ਫਿਰ ਅਸੀਂ ਆਪਣੀ ਬੂ ਨੂੰ ਆਨੇ ਆ ਵੀ ਬੂ ਜੀ ਆ ਪੈਸੇ ਪਕੜੋ ਤੇ ਰਸਾਂ ਲੈ ਕੇ ਆਓ। ਬੂ ਫਿਰ ਰਸਾਂ ਲੈ ਕੇ ਆਉਣੀ, ਫਿਰ ਅਸੀਂ ਰਸਾਂ ਨਾਲ ਜਨਾਬ ਚਾਹ ਪੀਣੇ ਆ ਪੇਸ਼ੀ ਵੇਲੇ। ਅੱਛਾ, ਫਿਰ ਉਸ ਤੋਂ ਬਾਅਦ ਇਹ ਮੈਨੂੰ ਹੁਣ ਕੋਈ ਯਾਦ ਹੈ, ਮੇਰੇ ਹੁੰਦਿਆਂ ਨਹੀਂ ਆ, ਇਹ ਉਸ ਤੋਂ ਪਹਿਲਾਂ ਸੀ ਨਿੱਧੀ ਪੇਸ਼ੀ ਵੇਲਾ। ਇਹ ਅੰਗਰੇਜ਼ ਨੇ ਲਿਖਿਆ ਹੋਇਆ ਜਨਾਬ ਕਿ ਇਹ ਮਿਡ ਆਫਟਰਨੂਨ ਹੈ। ਇਹ 3 ਵਜੇ ਤੋਂ ਲੈ ਕੇ 4 ਵਜੇ ਤੱਕ ਇਸ ਨੂੰ ਨਿੱਧੀ ਪੇਸ਼ੀ ਵੇਲਾ ਆਖਦੇ। ਅੱਛਾ, ਉਸ ਤੋਂ ਬਾਅਦ ਫਿਰ ਲਿਖਿਆ ਹੋਇਆ ਜਨਾਬ ਕਿ ਡੀਗਰ ਵੇਲਾ। ਇਹ ਲਿਖਣ ਵਾਲਾ ਉਸ ਵਕਤ ਲਿਖਣਾ ਹੈ ਜਨਾਬ ਕਿ ਇਹ ਲੇਟ ਆਫਟਰਨੂਨ ਹੈ। ਇਹ ਜਨਾਬ 4 ਵਜੇ ਤੋਂ ਬਾਅਦ ਜਿਹੜਾ ਹੈ ਨਾ ਉਹਨੂੰ ਡੀਗਰ ਵੇਲਾ ਉਹਨੇ ਮੈਂਸ਼ਨ ਕੀਤਾ ਹੋਇਆ। ਉਸ ਤੋਂ ਬਾਅਦ ਇੱਕ ਹੋਰ ਟਰਮ ਉਹਨੇ ਯੂਜ਼ ਕੀਤੀ ਹੈ ਦਿਨ ਅੰਦਰ ਬਾਹਰ। ਦਿਨ ਅੰਦਰ ਬਾਹਰ ਜਿਹੜਾ ਵਾ ਉਹ ਜਨਾਬ ਉਹਨੇ ਮੈਂਸ਼ਨ ਕੀਤਾ ਹੈ ਕਿ ਜਸਟ ਸੂਰਜ ਜਿਹੜਾ ਗਰੂਬ ਹੋਣ ਲੱਗਿਆ ਹੁੰਦਾ ਨਾ, ਉਸ ਤੋਂ ਪਹਿਲੇ ਵਾਲੇ ਟਾਈਮ ਨੂੰ ਦਿਨ ਅੰਦਰ ਬਾਹਰ ਦਾ ਮੈਂਸ਼ਨ ਕਰਦਾ ਹੈ। ਅੱਛਾ, ਫਿਰ ਜਨਾਬ ਇੱਕ ਹੋਰ ਹੈ ਜੀ ਦਿਨ ਲੱਥਾ। ਦਿਨ ਲੱਥੇ ਦਾ ਜਨਾਬ ਟਰਮ ਯੂਜ਼ ਕੀਤੀ ਜਾਂਦੀ ਹੈ ਜੀ ਜਿਉਂ ਹੀ ਸੂਰਜ ਜਿਹੜਾ ਵਾ ਨਾ ਉਹ ਸਨਸੈਟ ਹੋਇਆ, ਮਤਲਬ ਜਿਉਂ ਹੀ ਸੂਰਜ ਗਰੂਬ ਹੋਇਆ ਤਾਂ ਦਿਨ ਲੱਥਾ। ਫਿਰ ਉਸ ਤੋਂ ਫੌਰਨ ਬਾਅਦ ਜਨਾਬ ਟਾਈਮ ਆਉਂਦਾ ਜੀ ਨਮਾਸ਼ਾ। ਨਮਾਸ਼ਾ ਉਹਨੂੰ ਆਨੇ ਜਨਾਬ ਮਗਰਬ ਨੇ ਟਾਈਮ ਨੂੰ, ਟਵਿਲਾਈਟ ਈਵਨਿੰਗ ਨੂੰ ਆਨੇ ਨਮਾਸ਼ਾ। ਉਸ ਤੋਂ ਬਾਅਦ ਨਮਾਸ਼ਾ ਤੋਂ ਫੌਰਨ ਬਾਅਦ ਜਨਾਬ ਸ਼ੁਰੂ ਹੋਣਾ ਹੈ ਜਨਾਬ ਰੋਟੀ ਵੇਲਾ। ਇਹ ਇੰਗਲਿਸ਼ ਵਿੱਚ ਉਹਨਾਂ ਅੱਗੇ ਲਿਖਿਆ ਸੁਪਰ ਟਾਈਮ। ਅੱਛਾ, ਰੋਟੀ ਵੇਲਾ ਜਿਹੜਾ ਵਾ ਇਹ 8 ਵਜੇ ਦਾ ਟਾਈਮ ਜਿਹੜਾ ਨਾ ਉਹ ਰੋਟੀ ਵੇਲਾ ਆ। 8 ਵਜੇ ਤੋਂ ਬਾਅਦ ਹੁਣ ਰੋਮਨ ਉਰਦੂ ਵਿੱਚ ਉਹਨੇ ਲਿਖਿਆ ਹੋਇਆ ਹੈ KHAUPIA, ਖਾਓ ਪੀਆ। ਇਹ ਜਿਹੜਾ ਵਾ ਆਫਟਰ ਸੁਪਰ ਤੋਂ ਬਾਅਦ ਆਉਂਦਾ ਆ। 8 ਵਜੇ ਤੋਂ ਬਾਅਦ ਦਾ ਵੇਲਾ ਵਾ ਖਾਓ ਪੀਆ। ਉਹ ਮੈਨੂੰ ਇਹ ਨਹੀਂ ਪਤਾ ਕਿ ਇਹ ਕਿਉਂ ਆ, ਕਿਉਂਕਿ ਮੇਰੀ ਕੋਸ਼ਿਸ਼ ਤਾਂ ਇਹ ਕੋਣ ਆਨੇ ਸੀ, ਲੇਕਿਨ ਮੈਨੂੰ ਇਹ ਯਾਦ ਹੈ ਕਿ ਖੁਫਤਾ ਨੇ ਉਹ ਵੀ ਮੈਂਸ਼ਨ ਕੀਤਾ ਹੈ। ਖੁਫਤਾ ਵੇਲਾ ਜਨਾਬ ਉਹਨੇ ਲਿਖਿਆ ਹੋਇਆ ਕਿ ਜਨਾਬ ਇਹ ਬੈੱਡ ਟਾਈਮ ਹੈ, 9 ਵਜੇ ਦਾ ਟਾਈਮ ਹੈ। ਤਾਂ ਇਸ ਤੋਂ ਬਾਅਦ ਜਿਹੜਾ ਫਿਰ ਅੱਧੀ ਰਾਤ ਨੂੰ ਉਹਨੇ ਲਿਖਿਆ ਜੀ ਮਿਡਨਾਈਟ। ਭਰਾ ਜੀ ਉਸ ਵੇਲੇ ਦੇ ਟਾਈਮ ਨੂੰ ਨਾਂ ਦਿੱਤੇ ਗਏ ਅਸਾਂ ਦੀ ਸਾਦੀ ਤੇ ਸੱਚੀ ਆਵਾਮ ਨੇ, ਤਾਂ ਉਹ ਅੰਗਰੇਜ਼ ਨੇ ਮੈਂਸ਼ਨ ਕੀਤੇ ਹੈ। ਮੇਰੇ ਨਾਲ ਜੁੜੇ ਰਹੋ, ਮੇਰੀਆਂ ਵੀਡੀਓਜ਼ ਦੇਖਦੇ ਰਹੋ। ਇਸ ਤੋਂ ਜ਼ਿਆਦਾ ਵੀ ਇਨਫੋਰਮੇਟਿਵ ਵੀਡੀਓ ਤੁਹਾਨੂੰ ਮਿਲ ਸਣ। ਪਾਕਿਸਤਾਨ ਜ਼ਿੰਦਾਬਾਦ।